दो भरा आपस लड़ पे। लड़न तो बाद ਜਿਹੜਾ ਸੀ ਨਾ ਨਿੱਕਾ ਭਰਾ ਉਹਨੇ ਦੋਵਾਂ ਦੇ ਘਰਾਂ ਦੇ ਦਰਮਿਆਨ ਦੇ ਵਿੱਚ ਨਾ ਇੱਕ ਨਾਲਾ ਕਢਾਤਾ, ਨਹਿਰ ਕੱਢ ਦਿੱਤੀ ਵੀ ਮੇਰੇ ਬੱਚੇ ਉਧਰ ਨਾ ਆਉਣ ਤੇ ਉਹਦੇ ਇਧਰ ਨਾ ਆਉਣ, ਯਾਨੀ ਕਿ ਨਫ਼ਰਤ ਉਹਦੇ ਦਿਲ 'ਚ ਭਰਾ ਵਾਸਤੇ ਨਹੀਂ ਪੈਦਾ ਹੋਗੀ, ਕਿਉਂਕਿ ਪਾਣ ਵਾਲੇ ਪਾ ਦਿੰਦੇ ਨੇ ਨਫ਼ਰਤਾਂ ਭਰਾਵਾਂ ਦੇ ਮੁਕਾਬਲੇ ਦੇ ਵਿੱਚ। ਉਹ ਇਸੇ ਤਰ੍ਹਾਂ ਕੋਈ ਵਕਤ ਚੱਲਿਆ ਤੇ ਲੋਕਾਂ ਉਹਦੇ ਵੱਡੇ ਭਰਾ ਨੂੰ ਉਂਗਲ ਲਾਈ, ਉਹਨਾਂ ਆਖਿਆ ਵੀ ਗੱਲ ਇਹ ਸੁਣ ਵੀ ਨਿੱਕੇ ਭਰਾ ਤੇਰੇ ਨੇ ਨਹਿਰ ਕੱਢ ਦਿੱਤੀ ਵੀ ਤੇਰੇ ਨਿਆਣੇ ਉਧਰ ਨਾ ਆਉਣ ਤੇ ਉਹਦੇ ਇੱਧਰ ਨਾ ਆਉਣ, ਤੇ ਤੂੰ ਵੀ ਕੁਛ ਕਰ, ਤੂੰ ਇੱਥੇ ਕੰਧ ਕਰਾ ਛੱਡ, ਤੇਰੇ ਮੱਥੇ ਲੱਗਦਾ ਤੇਰਾ ਭਰਾ। ਉਹਨੇ ਮਿਸਤਰੀ ਸੱਦਿਆ, ਮਿਸਤਰੀ ਨੂੰ ਮਟੀਰੀਅਲ ਲਿਆਣ ਕੇ ਦਿੱਤਾ, ਉਹਨੂੰ ਆਖਿਆ ਗੱਲ ਇਹ ਵੀ ਮੇਰੇ ਵਾਲੇ ਪਾਸੇ ਵੱਡੀ ਸਾਰੀ ਦੀਵਾਰ ਕਰ ਦੇ, ਮੈਂ ਘਰੋਂ ਬਾਹਰ ਨਿਕਲਾਂ ਤੇ ਮੇਰਾ ਭਰਾ ਮੇਰੇ ਮੱਥੇ ਨਾ ਲੱਗੇ, ਮੈਂ ਉਹਦੀ ਸ਼ਕਲ ਨਹੀਂ ਜ਼ਿੰਦਗੀ 'ਚ ਵੇਖਣੀ ਚਾਹੁੰਦਾ। ਉਹ ਮਿਸਤਰੀ ਨੇ ਮਟੀਰੀਅਲ ਫੜਿਆ, ਉਹ ਭਰਾ ਕਿਤੇ ਕੰਮ ਤੇ ਚਲਾ ਗਿਆ, ਮਿਸਤਰੀ ਨੇ ਉੱਥੇ ਪੁਲ ਬਣਾਉਣਾ ਸ਼ੁਰੂ ਕਰ ਦਿੱਤਾ ਜਿਹੜੀ ਨਿੱਕੇ ਨੇ ਨਹਿਰ ਕਢਾਈ ਸੀ। ਉਹ ਨਿੱਕਾ ਭਰਾ ਆਇਆ, ਉਹਨੇ ਕਿਹਾ ਤੂੰ ਪੁਲ ਕਿਹੜੀ ਗੱਲ ਤੋਂ ਮਿਸਤਰੀ ਨੂੰ ਆਖਿਆ ਬਣਾਉਣ ਡਿਆ, ਉਹਨੇ ਕਿਹਾ ਤੇਰਾ ਵੱਡਾ ਭਰਾ ਤੇਰੇ ਤੋਂ ਬਗੈਰ ਬਚ ਨਹੀਂ ਸਕਦਾ। ਉਹਨੇ ਆਖਿਆ ਮੈਂ ਆਪਣੇ ਭਰਾ ਨੂੰ ਮਿਲਣਾ ਹੀ ਮਿਲਣਾ, ਭਾਵੇਂ ਉਹ ਗੁੱਸੇ ਵੇ ਭਾਵੇਂ ਉਹ ਨਾਰਾਜ਼ ਹੈ, ਲੇਕਿਨ ਪੁਲ ਬਣਾ ਦੇ, ਮੈਂ ਆਪਣੇ ਭਰਾ ਨੂੰ ਮਿਲਣਾ। ਉਹ ਨਿੱਕੇ ਦੇ ਦਿਲ 'ਚ ਕੋਈ ਥੋੜੀ ਜਿਹੀ ਰਹਿਮ ਦਿਲੀ ਆ ਗਈ, ਭਰਾ ਵਾਸਤੇ ਮੁਹੱਬਤ ਜਾਗ ਪਈ। ਜਦੋਂ ਵੱਡਾ ਭਰਾ ਕਿਤੋਂ ਆਇਆ, ਉਹਨੇ ਮਿਸਤਰੀ ਦੇ ਗਲ ਪਿਆ, ਉਹਨੇ ਕਿਹਾ ਤੈਨੂੰ ਮੈਂ ਕਿਹਾ ਇੱਥੇ ਕੰਧ ਬਣਾ ਦੇ, ਤੂੰ ਪੁਲ ਬਣਾਤਾ ਦਰਮਿਆਨ ਦੇ ਵਿੱਚ। ਮਿਸਤਰੀ ਆਂਦਾ ਜੀ ਤੁਹਾਡੇ ਨਿੱਕੇ ਭਰਾ ਦਾ ਸੁਨਾਹ ਸੀ, ਆਂਦਾ ਸੀ ਮੇਰੇ ਕੋਲੋਂ ਗਲਤੀ ਹੋ ਗਈ ਹੈ ਨਹਿਰ ਬਣਾ ਕੇ, ਤੇ ਲੇਕਿਨ ਮੈਂ ਆਪਣੇ ਭਰਾ ਨੂੰ ਮਿਲਣਾ ਚਾਹੁੰਦਾ, ਮਿਸਤਰੀ ਸਾਹਿਬ ਇਹਨਾਂ ਇੱਟਾਂ ਦਾ ਪੁਲ ਬਣਾ ਦਿਓ। ਯਾਨੀ ਕਿ ਉਹਨੇ ਦੋਵਾਂ ਭਰਾਵਾਂ ਨੂੰ ਮੁਸਬਤ ਜਵਾਬ ਦਿੱਤਾ। ਗੱਲ ਕਾਦੀ ਵੀ ਅਗਲੇ ਦਿਨ ਦੋਵਾਂ ਭਰਾਵਾਂ ਦੀ ਉਸ ਪੁਲ ਤੇ ਜਦੋਂ ਉਧਰ ਵੱਡਾ ਆਣ ਕੇ ਖਲੋਤਾ, ਉਧਰ ਨਿੱਕਾ ਆਣ ਕੇ ਖਲੋਤਾ, ਨਿੱਕੇ ਨੇ ਸੋਚਿਆ ਮੇਰੀ ਗਲਤੀ ਏ, ਵੱਡੇ ਨੇ ਸੋਚਿਆ ਛੋਟਾ ਭਰਾ ਹੈ ਚੱਲ ਗਲਤੀ ਤਸਲੀਮ ਕਰ ਗਿਆ। ਦੋਵੇਂ ਗਲੇ ਮਿਲੇ, ਪਿਛਲੇ ਗਿਲੇ ਸ਼ਿਕਵੇ ਦੋਵਾਂ ਦੇ ਮੋਗੇ ਤੇ ਸੁਲ੍ਹਾ ਹੋ ਗਈ ਦਰਮਿਆਨ 'ਚ। ਗੱਲ ਕਾਦੀ ਉਹਨਾਂ ਦੋਵਾਂ ਦੇ ਦਰਮਿਆਨ 'ਚ ਇੱਕ ਮਿਸਤਰੀ ਨੇ ਰੋਲ ਅਦਾ ਕੀਤਾ। ਅਗਰ ਉਹ ਮਿਸਤਰੀ ਉੱਥੇ ਚਾਹੁੰਦਾ ਦੀਵਾਰ ਕਰਕੇ ਤੇ ਸਾਰੀ ਜ਼ਿੰਦਗੀ ਲਈ ਉਹਨਾਂ ਦਾ ਜੀਣ ਮਨ ਖਤਮ ਕਰ ਸਕਦਾ ਸੀ। ਮੈਂ ਨਾ ਅਗਰ ਕਿਸੇ ਦੀ ਲੜਾਈ ਦੇ ਦਰਮਿਆਨ ਦੇ ਵਿੱਚ ਅੱਲਾਹ ਪਾਕ ਨੇ ਤੁਹਾਨੂੰ ਮੌਕਾ ਦੇ ਦਿੱਤਾ, ਇਹ ਛੋਟੀ ਜਿਹੀ ਜ਼ਿੰਦਗੀ ਹੈ, ਦੁਬਾਰਾ ਨਹੀਂ ਲੱਭਣੀ। ਮੈਂ ਨਾ ਦੁਨੀਆ ਤੋਂ ਟੁਰ ਹਰ ਕਿਸੇ ਨੇ ਜਾਣਾ, ਟੁਰ ਫਰਾਉਨ ਵਰਗੇ ਵੀ ਗਏ ਨੇ, ਟੁਰ ਵਲੀ ਪੈਗੰਬਰ ਵੀ ਗਏ ਨੇ ਜਿਹੜੇ ਅੱਲਾਹ ਪਾਕ ਦੇ ਜਿਹੜੇ ਪਿਆਰੇ ਸਨ। ਮੈਂ ਨਾ ਵੀ ਇਸ ਤਰ੍ਹਾਂ ਦਾ ਕੰਮ ਕਰ ਜਾਓ ਕਿ ਦੁਨੀਆ ਤੁਹਾਨੂੰ ਮਗਰੋਂ ਚੰਗੀਆਂ ਲਫ਼ਜ਼ਾਂ ਨਾਲ ਯਾਦ ਕਰੇ। ਜੇ ਕੋਈ ਦੋ ਭਰਾ ਲੜ ਜਾਂਦੇ ਨੇ ਤੇ ਬਾਕੀ ਉਤਲਿਆਂ ਦਾ ਹੱਕ ਇਹ ਨਹੀਂ ਹੁੰਦਾ ਵੀ ਉਹ ਅੱਧੀ ਉਹਨੂੰ ਲੈ ਕੇ ਨਾ ਸਪੈਣ ਤੇ ਅੱਧੀ ਉਹਨੂੰ ਲੈ ਕੇ ਨਾ ਸਪੈਣ, ਨਹੀਂ, ਉਹਨਾਂ ਦੋਵਾਂ ਨੂੰ ਭਾਓ, ਉਹਨਾਂ ਦੇ ਗਿਲੇ ਸ਼ਿਕਵੇ ਦੂਰ ਕਰੋ, ਉਹਨਾਂ ਦੇ ਵਿੱਚ ਰੋਲ ਪਲੇ ਕਰੋ, ਉਹਨਾਂ ਦੀ ਬਲਕਿ ਤੁਸੀਂ ਦੋਵਾਂ ਘਰਾਂ ਦੀ ਮਾਫੀ ਮੰਗ ਲਵੋ ਵੀ ਜੇ ਤੁਸੀਂ ਆਪਸ ਵਿੱਚ ਨਫ਼ਰਤ ਕਰਦੇ ਜੀ ਇੱਕ ਦੂਸਰੇ ਤੋਂ ਨਹੀਂ ਮਾਫੀ ਮੰਗਣਾ ਚਾਹੁੰਦੇ, ਅਸੀਂ ਤੁਹਾਡੇ ਸਿੱਧੀ ਮੰਗਨੇ, ਸਾਡੀ ਕੋਈ ਸ਼ਾਨ ਨਹੀਂ ਘਟ ਚੱਲੀ, ਮੰਗ ਕੇ ਉਹਨਾਂ ਦੀ ਸੁਲ੍ਹਾ ਕਰਵਾ ਦਿਓ, ਤੁਹਾਡੇ ਤੇ ਅੱਲਾ ਵੀ ਰਾਜ਼ੀ ਤੇ ਦੁਨੀਆ ਵੀ ਰਾਜ਼ੀ ਹੋ ਜੇਦੀ। ਬਾਕੀ ਮੈਨੂੰ ਉਮੀਦ ਹੈ ਕਿ ਇਸ ਤਰ੍ਹਾਂ ਦੇ ਲੜਾਈਆਂ ਝਗੜੇ ਇਨਸ਼ਾਅੱਲਾ ਨਹੀਂ ਹੋਣਗੇ, ਖਤਮ ਹੋ ਜਾਣਗੇ। ਉਮੀਦ ਹੈ ਹੱਸਦੇ ਰਹੋ, ਵਸਦੇ ਰਹੋ, ਖੁਸ਼ ਰਹੋ, ਰਹੀ ਜ਼ਿੰਦਗੀ ਤਾਂ ਫਿਰ ਜ਼ਰੂਰ ਮਿਲਾਂਗੇ।